तो मुझे यार एक मिनट टाइम है वा दौड़ के तारी ला ही आ इंग्लिश कह रहा हूँ अल्लाह के नाम पे पेप्सी और बर्गर ले दो। ਇਹ ਇੰਗਲਿਸ਼ ਕਦੋਂ ਮਤ ਗਟਰ 'ਚ ਵੜਨ ਲੱਗਾ ਤੇ ਮੂੰਹ 'ਚ ਲਾਚੀਆਂ ਰੱਖੀਆਂ ਮੈਂ ਕਿਹਾ ਇਹ ਕੀ ਕਹਿੰਦਾ ਬੋ ਨਹੀਂ ਆਉਂਦੀ। अस्सलाम वालेकुम जी, मैं हूं आपका अपना फैसल रामे और आप देख रहे हैं सजाद जानी ऑफिशियल चैनल को। ये प्रोग्राम बहुत ज़रूरी था। आज ये प्रोग्राम करने का मकसद ये है कि हम कोशिश यही है, एफर्ट यही है कि सारे इत्तेफाक और प्यार मोहब्बत के साथ रहें। सबसे पहले मैं अपने दोस्तों का, भाइयों का तारफ़ करवाता चलूँ। माशाल्लाह साजिद मिठापुरिया साहब, चमकता धमकता एक बहुत ज़्यादा हार्ड वर्कर सितारा। इंशाअल्लाह ताला मेरी बेस्ट विशेज़, मेरी दुआएं इनके साथ हैं। साजिद मतलब मैं दूर चला वा ते हुण मैनूं तारफ़ ते करा लैण दे। मैं तेरे कौन ही मारनी, तेनों मैं क्या भी इधर आ जा पहले। ये ना 35 सब्र मिनट कर ला। 35 मिनट तारफ ही लंघ जाना। और दूसरे नंबर पे हमारे साथ मौजूद हैं, मैं खुद उनका बहुत बड़ा फ़ैन हूँ, उनकी शायरी का, उनकी अदायगी का, उनके अल्फाज का, उनके प्यार का। जनाब फरीद साबरी साहब। ਸਾਹਬ ਕਿਹਨੂੰ ਕਿਹਾ ਯਾਰ? ਇਹ ਕਿਹੜਾ ਤਰੀਕਾ ਹੋਇਆ ਜਦੋਂ ਬੈਠੇ ਸਾਰੇ ਰਲ ਕੇ ਤੁਸੀਂ ਮਤਲਬ ਕਿ ਆਪ ਜਦੋਂ ਬੰਦੇ ਨੂੰ ਘਟਾਉਣਾ ਤੇ ਫਿਰ ਲੋਕਾਂ ਨੇ ਤੇ ਗੱਲਾਂ ਕਰਨੀਆਂ ਹੀ ਆ। ਸਾਹਬ ਤੁਹਾਨੂੰ ਅਸੀਂ ਅੱਜ ਤੱਕ ਅੱਲਾ ਮਾਫੀ ਦੇ ਰਸਤੇ ਜਾਂਦੇ ਆ, ਤੁਹਾਨੂੰ ਕਦੀ ਕੋਈ ਇਹੋ ਜੀ ਗੱਲ ਕੀਤੀ? ਯਾਰ ਪਤਾ ਕੀ ਗੱਲ ਆ, ਉਹ ਜੋ ਵੀ ਆਪਣੇ ਪੱਲਿਓਂ ਆ, ਕਿਸੇ ਦੇ ਪੱਲਿਓਂ ਨੂੰ ਤੁਸੀਂ ਸਾਫ਼ ਕਹਿ ਨਹੀਂ ਸਕਦੇ, ਉਹਨੂੰ ਸਿੱਧਾ ਫਰੀਦ ਕਹਿ, ਬਸ ਠੀਕ ਆ ਫਰੀਦ ਆ ਬਸ। यार पता गल की है, तू हना ਇਹਦਾ ਝੂਠ ਖਾਣ ਲੱਗ ਪਿਆ। ਇਹ ਤਰੀਕਾਕਾਰ ਭਾਵੇਂ ਨੇ ਮੇਰੀ ਗੱਲ ਸੁਣ ਲਵੋ, ਤੁਹਾਡੇ ਘਰ ਜਬੂਆ ਖੜਕਾ ਕੇ ਤੁਹਾਨੂੰ ਕੋਈ ਬੰਦਾ ਕਹਿ ਦੇ ਫੈਸਲ ਸਾਹਿਬ ਤੁਹਾਡੇ ਕੋਲ ਪੱਲੇ ਕੋਈ ਗੱਲ ਰਹਿ ਗਈ, ਖੁਦਾ ਦੇ ਬੰਦੇ ਆ ਵੇਖੋ ਜੇ ਬਹਿ ਗਿਆ ਨਾ 2 ਮਿੰਟ ਬਹਿ ਲੈਣ ਦਿਓ। ਆ ਸਾਹਿਬ ਸੂਬ ਵਾਲਾ ਚੱਕਰ ਨਾ ਰੱਖਿਓ ਸਾਡੇ ਨਾਲ। ਤੁਸੀਂ ਰਾਹ 'ਚ ਤੁਰੇ ਜਾਣ ਰਹੇ ਹੋ, ਤੁਹਾਨੂੰ ਕੋਈ ਫੈਨ ਟੱਕਰੇ ਕਵੇ ਫੈਸਲ ਸਾਹਿਬ, ਤੈਨੂੰ ਕਿੱਡਾ ਬੁਰਾ ਲੱਗੇਗਾ। ਯਾਰ ਸਾਹਿਬ ਲਫ਼ਜ਼ ਹੀ ਜਿਹੜਾ ਬਹੁਤ ਰਸ਼ ਮਾੜਾ। ਦੇ ਵਿੱਚ ਖੜੇ ਹੋਵੇ ਕੋਈ ਬੰਦਾ ਕਹੇ ਸਾਹਿਬ ਜੀ ਜ਼ਰਾ ਸਾਈਡ ਤੇ ਹੋਈਓ, ਕਿੰਨਾ ਦੁੱਖ ਲੱਗਣਾ ਤੁਹਾਨੂੰ। ਤੂੰ ਹਨਾ ਤੇਰਾ ਕਸੂਰ ਕੋਈ ਨਹੀਂ, ਤੂੰ ਹਨਾ ਇਹਦੇ ਨਾਲ ਬਹਿ ਕੇ ਖਾਂਦਾ ਪੀਂਦਾ ਨਾ, ਇਹਦਾ ਅਸਰ ਆਣਾ ਵਾ ਤੇਰੇ ਨਾਲ। ਤੇ ਤੁਹਾਡੇ ਨਾਲ ਵੀ ਤਾਂ ਖਾਂਦਾ ਪੀਂਦਾ, ਮੇਰਾ ਤੁਹਾਡੇ ਨਾਲ ਵੀ ਅਸਰ ਆ। ਲੇਕਿਨ ਭਾਵੇਂ ਨਾ ਆ ਸਾਹਿਬ ਕਿਹਾ ਜੇ ਹੁਣ ਕਿਹਾ ਨਾ, ਇਸ ਤੋਂ ਬਾਅਦ ਦੁਬਾਰਾ ਤੁਹਾਨੂੰ ਮੇਰੇ ਤੋਂ ਬੁਰਾ ਨਾ ਬੰਦਾ ਕੋਈ ਵੇਖੋਗੇ ਤੁਸੀਂ। ਯਾਰ ਮੰਗਣ ਵਾਲੇ ਕਹਿ ਦਿੰਦਾ ਵਾ ਫੈਸਲ ਸਾਹਿਬ ਅੱਲਾ ਦੇ ਨਾਂ ਤੇ, ਤੈਨੂੰ ਕਿੱਡਾ ਬੁਰਾ ਲੱਗੂਗਾ ਤੈਨੂੰ ਮੰਗਣ ਵਾਲਾ ਸਾਹਿਬ ਕਹਿਣ ਡਿਆ। ਹਾਂ ਯਾਰ ਬੱਸ 'ਚ ਬੈਠੇ ਤੁਹਾਨੂੰ ਕੋਈ ਇਹ ਕਹਿ ਦੇਵੇ ਸਾਹਿਬ ਜੀ ਅਗਲੀ ਸੀਟ ਤੇ ਆਇਓ, ਤੁਹਾਡਾ ਦਿਲ ਨਹੀਂ ਟੁੱਟ ਜਾਣਾ ਇੱਕ ਵਾਰੀ ਕਿ ਸਾਹਿਬ ਹੀ ਕਹਿ ਦਿੱਤਾ? ਯਾਰ ਮੈਂ ਤੁਹਾਡੇ ਨਾਲ ਹਯਾ ਨਾਲ ਗੱਲ ਕਰਨ ਡਿਆ, ਮੈਂ ਤੁਹਾਨੂੰ ਸਿੱਧਾ ਫੈਸਲ ਕਹਿਣਾ, ਤੁਸੀਂ ਸਾਹਿਬ ਕਿਸ ਹਿਸਾਬ ਨਾਲ ਮੈਨੂੰ ਕਿਹਾ ਵਾ ਯਾਰ? ਤੁਸੀਂ ਦੱਸੋ ਤੁਹਾਡੇ ਬੱਚਿਆਂ ਨੇ ਕਦੀ ਕਿਹਾ ਵਾ ਪਾਪਾ ਸਾਹਿਬ, ਜਾਂ ਤੁਹਾਡੇ ਅੱਬਾ ਜੀ ਨੇ ਤੁਹਾਨੂੰ ਕਦੀ ਕਿਹਾ ਬੇਟਾ ਸਾਹਿਬ? ਇਹ ਗੱਲ ਤੁਸੀਂ ਦੁਬਾਰਾ ਹੁਣ ਕੀਤੀ ਨਾ ਤੇ ਐਵੇਂ ਮੇਰੇ ਕੋਲ ਆਪਣੇ ਘਰ ਰਾਸ਼ਨ ਨਾ ਸਟਵਾ ਲਿਓ। ਓਏ ਅੱਲਾ ਤੋਂ ਰਹਿ ਮੰਗੇ ਡੇ ਵੱਡੇ ਬੋਲ ਨਹੀਂ ਬੋਲੀ ਦੇ ਹੁੰਦੇ। ਭਾਈ ਮੈਨੂੰ ਮਾਫ ਕਰ ਦਿਓ। ਮੈਂ ਤੁਹਾਨੂੰ ਮੈਂ ਕਹਿੰਦਾ ਮੈਂ ਤੁਹਾਡੇ ਬੱਚੇ ਸਕੂਲੇ ਛੱਡ ਆਉਣੇ ਆ, ਮੇਰੇ ਕੋਲ ਐਵੇਂ ਕੋਈ ਇਹਨੂੰ ਮਾਫ ਨਾ ਕਰੀਏ ਤੇ ਹੱਥ ਕੇਸ ਦਾ ਪਰਚਾ ਕਰਾ। और दूसरे नंबर पे हमारे साथ मौजूद ਤੀਸਰੇ ਨੰਬਰ ਤੇ ਤੁਹਾਨੂੰ ਆ ਤਿੰਨਾਂ ਬੰਦੇ ਦੇ ਨੰਬਰ ਨਹੀਂ ਯਾਦ ਰਹਿੰਦੇ, ਉਹਦਾ ਕਹਿੰਦਾ ਮੇਰੇ ਨਾਲ ਕਮੇਟੀ ਪਾ ਲਓ। ਤੂੰ ਤਾਂ ਪਹਿਲੀ ਰੱਖ ਕੇ ਕਹੇਂਗਾ ਟੁੱਟ ਗਈ। और हमारे साथ जो सबसे आखिर पे जिनका मैं तारफ़ करवा रहा हूँ वो भी माशाल्लाह अल्लाह पाक उनको कामयाब करे, हमारी दुआएं इनके साथ हैं। और जनाब नईम इमली साहब। ਤਾੜੀਆਂ ਹੱਥਾਂ ਨੂੰ ਵੀ ਨਾਲ ਹਿਲਾਓ। ਚਲੋ ਜੀ, ਉਹਨੇ ਤੈਨੂੰ ਸਾਹਿਬ ਕਿਹਾ ਤੇ ਤੂੰ ਤਾੜੀਆਂ ਲਵਾਉਣ ਡਿਆ। ਅੱਲਾ ਖੁੱਲਾ ਨਾ ਤੇਰੀ ਜ਼ਿੰਦਗੀ ਤੇ ਯਾਰ ਇਮਲੀ। सबसे पहले मैं आपको एक मैसेज देना चाहता हूँ। ਨਹੀਂ ਤੂੰ ਕਿਉਂ ਇਹਨੇ ਮੈਸੇਜ ਦਿੰਦਾ? ਤੂੰ ਇੰਦਰਾ ਗਾਂਧੀ ਆ, ਤੇਰੇ ਮੈਸੇਜ ਤੇ ਟਿਪਸ ਹੀ ਨਹੀਂ ਮੁੱਕਦੇ। ਤੇਰਾ ਕੀ ਆਪਣਾ ਲੈਟਰ ਬਾਕਸ ਵਾ? ਕੌਣ ਆ ਤੂੰ? ਕਿਹੜਾ ਮੈਸੇਜ ਤਾਜ ਤੁਸੀਂ ਦੇਣਾ? ਤੁਹਾਡਾ ਕੋਈ ਆਪਣਾ ਫੋਲਡਰ ਵਾ ਮੋਬਾਈਲ? ਅੰਦਰੋਂ ਅੰਦਰੀ ਡਾਕੀਆ ਬਣਿਆ ਵਾ। ਦਾਖੀਆ ਮੈਨੂੰ ਲੱਗਦਾ ਵਾ ਕਾਤੀਆ ਬਣਿਆ ਵਾ। मैं इनके साथ इनके जब बैठता हूँ तो मुझे ऐसे लगता है कि I cannot explain my feeling। ਅੱਛਾ ਉਦੋਂ ਇਦਾਂ ਬੋਲਦਾ ਜਿਵੇਂ उर्दू नहीं, मैं इंग्लिश च गया सीगा। ਇੰਗਲਿਸ਼ ਇਦਾਂ ਬੋਲਦਾ ਜਿਵੇਂ ਤੇ ਘਰੋਂ ਦੇਗ ਬਰਾਮਦ ਹੋਈ ਹੈ ਇੰਗਲਿਸ਼ ਦੀ। ਤੋਬਾ, ਇਦਾਂ ਦੇ ਬੰਦੇ ਇੰਗਲਿਸ਼ ਚ ਮੰਗ ਰਹੇ ਹੁੰਦੇ, ਕੈਨ ਆਈ ਹੈਵ 1 ਰੁਪੀਸ ਪਲੀਜ਼। ਇਹਦਾ ਬੱਚਾ ਸਕੂਲੇ ਚੱਲਿਆ, ਉਹਨੂੰ ਕਹਿਣ ਡਿਆ ਵਾ ਪਲੀਜ਼ ਰੈਡੀ ਟੂ ਗੋ ਟੂ ਹੈਲ। ਹਾਂ ਸਹੀ ਗੱਲ ਆ। ਯਾਰ ਇਹ ਤੇ ਐਡਾ ਪਾਗਲ ਆ, 1000 ਵਾਲੇ ਨੋਟ ਦਾ ਨੰਬਰ ਮਲਾਈ ਜਾਵੇ। ਮੈਂ ਕਿਹਾ ਇਹ ਕੀ ਕਰਨ ਡਿਆ? ਕਹਿੰਦਾ ਯਾਰ ਕਾਇਦੇ ਆਜ਼ਮ ਤੇ ਫੌਤ ਹੋ ਗਿਆ, ਉਹਦੀ ਸਿਮ ਕਿਤੇ ਕੋਲੋਂ ਨਹੀਂ ਵਾਲਾ। यार ये ना कैसा पागल आ। अच्छा मैसेज जो है ना नाज़रीन मैं देना चाहता हूँ, क्योंकि हर इंसान का एक दिल होता ਅੱਛਾ ਇੱਕ ਰਿਕੁਐਸਟ ਸੀਗੀ। हाँ ਮਾਜ਼ਰਤ ਤੁਹਾਡੇ ਅੱਗੇ, ਤੁਸੀਂ ਵੱਡੇ ਹੋ। यार रिक्वेस्ट ये है कि ਤੁਸੀਂ ਅੱਜ ਸਾਰਾ ਸ਼ੋ ਮੈਸੇਜ ਤੇ ਕਰ ਲਓ, ਅਸੀਂ ਬੈਠੇ ਹਾਂ ਚੁੱਪ, ਤੁਸੀਂ ਮੈਸੇਜ ਦੇ ਲਓ। मैसेज करे यार कोई अच्छी जी गल भी। यार अगर असी 40,000 ਦਾ ਕੋਈ ਫੋਨ ਆ, 40,000 ਦਾ ਫੋਨ बैलेंस नहीं होगा, सिर्फ जरूरी भी होया तो कालमी का मैसेज करनगे बस। यार गल करने का मकसद है कि अगर असी प्रोग्राम कर रहे हैं ना, तो विचों अगर 1 मिनट का 2 मिनट का मैसेज चला जाए तो चलो, अगर एक बंदा भी सुनेगा ना, चलो मैसेज रहने देना। मैं तुहानू एक गल सुनाना फरीद, तो मुझे यार 1 मिनट टाइम है वा दौड़ के तारी ला ही आ। यार फिटे में साडा भी ध्यान बहुत ही मरे। मैं तो कितनी बारी कहा रज के रोटी खा के शोच ना ब्याह कर, तेरे को अपने आप ते कंट्रोल नहीं है, तेरे पट्ठे खिंचे जाते। 9 किलो ਦੀ ਵੇਟ ਹੁੰਦੀ ਹੈ ਯਾਰ। ਉਹ ਨਾ ਯਾਰ ਪਾਗਲ ਹੋ ਗਿਆ ਤੂੰ। ਓਏ ਮੇਰੇ ਮੌਲਾ ਚਪੇੜ ਮਾਰਨੀ ਤੇਰੇ। ਉਹ ਤੂੰ ਲੱਤਾਂ ਦੇਣਾ ਅਗਰਬੱਤੀ ਲਾ ਲੈ।
ठीक ਓ ਯਾਰ ਮੇਰੀ ਗੱਲ ਫ੍ਰਿਜ 'ਚ ਕੂੜਾ ਰੱਖਿਆ ਹੁੰਦਾ। ਇਦਾਂ ਦੇ ਬੰਦੇ ਆਪਣਾ ਥੁੱਕ ਸੁੱਟ ਕੇ ਉੱਤੇ ਐਂ ਕਰ ਲੈਂਦੇ ਚੰਦ ਕੇ ਬੁੱਧ ਚੰਦ ਕੇ ਬੁੱਧ। अच्छा मैसेज, मैं जो मैसेज देना चाहता हूँ कि मुझे ऐसे लग रहा है कि जैसे मोटापा मुझे ज़्यादा हो गया, और मोटापे की वजह से मुझे ये भी लग रहा है कि मैं बूढ़ा हो गया हूँ शायद। हाँ जो इन्ने चिट्टे आए तो बूढ़ा आपे मान लेता यार मैं सच में मैं आपको बता रहा हूँ कि मुझे ऐसे लग रहा है कि जैसे मैं बूढ़ा हो गया हूँ। मुझे ये पता चला है 2-3 दिन ਪਹਿਲੇ। ਜਦੋਂ ਦੇ ਤੁਸੀਂ ਹੈਗੇ ਜੇ ਨਾ ਉਦੋਂ ਮਾਚਸ ਵੀ ਨਹੀਂ ਸੀ ਹੈਗੀ, ਇਹਦੇ ਮੂੰਹ ਦੇ ਉੱਤੇ ਤੀਲੀ ਬਾਲਦੇ ਹੁੰਦੇ ਸੀ ਐਂ ਕਰਕੇ। ਮਾਚਸ ਉਦੋਂ ਨਹੀਂ ਸੀ ਹੈਗੀ, ਤੀਲੀ ਮੇਰੇ ਤੇ ਬਾਲਦੇ ਸੀ। ਕੈਸੀ ਪੁੱਠੀ ਗੱਲ ਕਰਨ ਜਾ ਵਾਲ ਕਟਾ ਤੈਨੂੰ ਹੋਸ਼ ਆਵੇ ਯਾਰ ਉਹਨੇ ਜੁਗਤ ਕਰਨੀ ਆ, ਕਸਮ ਖਾਦੀ ਆ। ਬੰਦਿਆਂ ਨੂੰ ਹੁੰਦਾ ਨਾ ਆਦਤ ਹੁੰਦੀ ਹੈ ਆਦਤ ਹੁੰਦੀ है। ਆ ਮੈਂ। अच्छा सॉरी सर आप ठीक है ना। और हुआ ये कि मुझे एक मैसेंजर पे मैसेज आया, किसी फीमेल का था, लड़की का किसका? था, फीमेल लड़की का, ठीक है। उसने मुझे कहा कि आप हमारी फ्रेंड रिक्वेस्ट एक्सेप्ट नहीं कर रहे, सही। प्लीज हमारी फ्रेंड रिक्वेस्ट एक्सेप्ट कर लें। अच्छा मैं वेखिया मैं को फीमेल लड़की फ्रेश होए ਤੁਸੀਂ ਖੁਸ਼ ਹੋਏ ਜ਼ਰਾ लड़की का चौकस होए ने। मैं उन्हें कहा, अगो मैं उन्हें कहा कि मैं किसी की भी फ्रेंड रिक्वेस्ट एक्सेप्ट नहीं करता, मुझे आई डोंट बिलीव, मुझे इन बातों पे यकीन नहीं है, हमेशा लड़कियां धोखा देती हैं, ये होता है वो होता है। मैंने कहती अंकल आप गलत ले गए। अंकल नहीं मैंने कहती अंकल आप गलत ले गए, मैं फेसबुक की बात करूं, फेसबुक पे मैंने फ्रेंड रिक्वेस्ट भिजवाई है, आप उसको एक्सेप्ट कर ले, मेहरबानी होगी, आप मेरे अंकल हैं, आप मेरे बुजुर्ग हैं। मैंने बड़ा उथों लगा 9 ਨੰਬਰ ਜੁੱਤੀ ਨੂੰ ਪਤਾਵਾ ਕਿੰਨੇ ਨੰਬਰ ਪੈਣਾ ਚਾਹੀਦਾ ਵਾ? ਅੱਛਾ ਤੇਰੇ ਕੋਲ ਜੁੱਤੀ ਹੈ ਵੀ ਆ? ਨਹੀਂ ਮੈਂ ਵੈਸੇ ਪੁੱਛਿਆ, ਮੈਂ ਵੀ ਤੈਨੂੰ ਵੈਸੇ ਹੀ ਦੱਸਿਆ ਵਾ, ਗੁੱਸਾ ਤੇਰੇ ਲਈ ਆਈਸਕ੍ਰੀਮ ਲੈਣ ਚਲਾ ਗਿਆ। ਫੈਸਲ ਦੀ ਵਾਕਈ ਏਜ ਬਹੁਤ ਜ਼ਿਆਦਾ ਵਾ। ਜਦੋਂ ਦੀ ਤੁਸੀਂ ਵੀ ਜੰਮੇ ਸੀ ਨਾ ਉਦੋਂ ਜੁੱਤੀਆਂ ਨਹੀਂ ਸੀ ਲੋਕ ਪਾਉਂਦੇ ਹੁੰਦੇ, ਲੋਕ ਛਾਪਰ ਪਾਉਂਦੇ ਸੀ ਪੈਰਾਂ ਤੇ। ਇਸ ਚੀਜ਼ ਦਾ ਤੁਹਾਨੂੰ ਪਤਾ ਵਾ? ਵੈਣ ਪਾਉਂਦੇ ਸੀ, ਹਾਂ ਪੈਰ ਛਾਪਰ ਵੈਣ ਕਦੋਂ ਪਾਉਂਦੇ ਸੀ? ਅੱਛਾ ਜੀ। ਗੋਏ ਦੀ ਸੁੰਡੀ ਜਿਹੜੀ ਆ ਉਹ ਵੱਧ ਤੋਂ ਵੱਧ ਕਿੰਨੀ ਕੁ ਮੋਟੀ ਹੁੰਦੀ ਹੈ? ਐਡੇ ਕਿ ਜਿੱਡੇ ਕਿ ਤੁਸੀਂ ਹੋ। ਅੱਛਾ ਸੌਰੀ ਭਾਜੀ, ਮੈਂ ਤੇ ਗੱਲ ਹੀ ਕਰਨ ਡਿਆ ਯਾਰ ਉਹਨਾਂ ਤੇ। और दूसरे नंबर पे मैं एक और मैसेज तो नहीं है ये अपने हम ਲਓ ਜੀ routine की बात- ਮੈਸੇਜ ਹੀ ਹੋਣੇ ਆ। ਹਾਂਜੀ ਕੋਈ ਜੁਗਤ ਨਹੀਂ ਹੋਣੀ, ਕੋਈ नहीं नहीं ਪ੍ਰੋਗਰਾਮ। जुगतों का अगर बात की जाए, और हमारे साथ आज मौजूद हैं नईम इमली साहब। ਆ ਇਮਲੀ ਨਾ ਚੌਕੀਦਾਰ ਸੀਗਾ, ਚੋਰ ਆਇਆ ਉਹਨੂੰ ਫੜਨ ਨਹੀਂ ਰਿਹਾ, ਕਹਿੰਦਾ ਮੈਂ ਤੇਰੀ ਅੰਮੀ ਨੂੰ ਦੱਸੂਗਾ। ਇਹ ਤੈਨੂੰ ਫੜ ਯਾਰ ਕਢਾ ਦੇ। ਸਾਜੀ ਇਹ ਵੀ ਚੋਰ ਸੀ ਪਹਿਲੋਂ। ਅੱਛਾ ਇਹਨੇ ਕੰਧ ਟੱਪੀ ਆ ਤੇ ਉਸੇ ਟਾਈਮ ਹੀ ਫੜਿਆ ਗਿਆ। ਜੁੱਤੀ ਪੀਪੀ ਵਾਲੀ ਪਾਈ ਸੀ। ਇਹ ਵੀ ਚੌਕੀਦਾਰ ਸੀ, 2 ਜਣੇ ਆਏ ਕਹਿੰਦੇ ਅਸੀਂ ਬੰਬ ਰੱਖਣਾ, ਕਹਿੰਦਾ ਲਿਆ ਮੇਰੀ ਮੰਜੀ ਥੱਲੇ ਰੱਖ ਦੇ। ਚੌਕੀਦਾਰ ਸੀਗਾ, ਚੋਰ ਆਇਆ ਰਾਤ ਨੂੰ ਸਰਦੀਆਂ ਨੂੰ ਤੇ ਉਹਨੂੰ ਫੜਨ ਡਿਆ, ਉਹਨੂੰ ਹੀਟਰ ਕੱਢ ਕੇ ਤਾਂ ਕਹਿੰਦਾ ਯਾਰ ਤੁਸੀਂ ਐਵੇਂ ਠੰਡ ਚ ਆਏ ਆ, ਹੱਥ ਤੁਸੀਂ ਸੇਕੋ ਜ਼ਰਾ ਦੱਸ। ਇਹ ਜੁਗਤ ਥੋੜੀ ਹੈਗੀ ਤਾਂ ਸਾਹਸ ਕੀਤਾ ਸਾਜੀ, ਕੰਬਣ ਡੈ ਸੀ ਇੰਜ ਹੋਣ ਡਿਆ जुगत ਸੀ। ही है जुगत ही है। ਨਹੀਂ ਸਾਜੀ ਇਹ ਜੁਗਤ ਨਹੀਂ ਹੈਗੀ, ਮੈਂ ਤਾਂ ਉਹਨਾਂ ਦਾ ਸਾਹਸ ਕੀਤਾ ਕੰਮ ਦੇ ਆਉਣ। ਅਸੀਂ ਮੈਂ ਕਿਹਾ ਯਾਰ ਤੁਸੀਂ ਇੱਥੇ ਬਹਿ ਕੇ ਅੱਗ ਸੇਵ ਲੋ, ਕਿਤੇ ਅੱਗੇ ਚੋਰੀ ਕਰਨ ਚੱਲੇ ਸੀ। ਸਹੀ ਗੱਲ ਆ। ਗਟਰ ਕੱਢਦਾ ਸੀ ਨਾ। ਕੌਣ? ਇਹ ਗਟਰ ਕੱਢਣ ਲੱਗਾ, ਸਾਰੇ ਕੱਪੜੇ ਲਾ ਕੇ ਨਾ ਤੇ ਉਹਨਾਂ ਨੂੰ ਕਹਿੰਦਾ ਚਾਬੀਆਂ ਮੈਨੂੰ ਫੜਾ ਦਿਓ, ਤੁਸੀਂ ਗਵਾ ਦੇਣੀਆਂ। ਇਸ ਹਿਸਾਬ ਨਾਲ ਤਾਂ ਇਹ ਵੀ ਗਟਰ ਕੱਢਣ ਲੱਗਾ ਤੇ ਇਹਨੇ ਸਾਜੀ ਜੁੱਤੀ ਕੱਪੜੇ ਸਾਰਾ ਕੁਝ ਉਹਨਾਂ ਨੂੰ ਲਾ ਕੇ ਫੜਾਤਾ ਤੇ ਨਾਲ ਮੋਬਾਈਲ ਵੀ ਫੜਾਤਾ, ਕਹਿੰਦਾ ਭੇਜੀ ਜਾਣਾ। एक मिनट आ गड़ी गल की है ਸਾਜੀ ਇਹ ਵੀ ਤਾਂ ਇਦਾਂ ਦੀਆਂ ਕਰਨ ਡਏ ਆ। ਜ਼ਿੰਦਗੀ 'ਚ ਪਹਿਲੀ ਵਾਰੀ ਗਟਰ ਕੱਢਣ ਲੱਗਾ ਤੇ ਯਾਰਾਂ ਦੋਸਤਾਂ ਨੂੰ ਕਹਿਣ ਡਿਆ ਯਾਰ ਕਿਆ ਸੁਣਿਆ, ਮਾਫ ਕਰਿਓ ਯਾਰ। ਗਟਰ ਕੱਢਣ ਲੱਗਾ ਤੇ ਉੱਤੇ ਨਾਰੀਅਲ ਭੰਨਣ ਦੇ ਟੱਕਰ ਦੇ ਦੌੜ। ਜ਼ਿੰਦਗੀ 'ਚ ਪਹਿਲੀ ਵਾਰੀ ਗਟਰ 'ਚ ਉਤਰਨ ਲੱਗਾ ਤੇ ਦੋਸਤਾਂ ਨੂੰ ਕਹਿਣ ਡਿਆ ਮੈਂ ਤੁਹਾਨੂੰ ਅੰਦਰ ਜਾ ਕੇ ਕਾਲ ਕਰੂੰਗਾ। ਇਹ ਦੋ ਵੀ ਮੈਨੂੰ ਆਣ ਕੇ ਕਹਿੰਦਾ ਯਾਰ ਪੂਰਾ ਪੂਰਾ ਗਾਰਾ ਚਾਹੀਦਾ। ਮੈਂ ਕੀ ਕਰਨਾ? ਕਹਿੰਦਾ ਇਸ ਕਲਰ ਦੇ ਸੂਟ ਲੈਣੇ ਆ। मैं चलो लाल सूट हुआ भाई, तू जोक ना पाना। ਗੱਲ ਅੱਛੀ ਲੱਗੀ ਇਹਨੂੰ। ਇੱਕ ਬੰਦਾ ਜ਼ਕਾਤ ਵੰਡਣ ਡਿਆ ਤੇ ਰੌਲਾ ਪਾਤਾ, ਕਹਿੰਦਾ ਇੰਡੀਆ ਦੇ ਏਜੰਟ ਫੜਿਆ ਗਿਆ। ਜ਼ਿੰਦਗੀ 'ਚ ਪਹਿਲੀ ਵਾਰੀ ਗਟਰ 'ਚ ਉਤਰਨ ਲੱਗਾ ਤੇ ਰੋਟੀ ਬਣ ਕੇ ਲੈ ਗਿਆ ਨਾਲ। ਤੇ ਉੱਥੇ ਕਿੱਥੇ ਗਏਗਾ ਬੰਦਾ? ਗਟਰ 'ਚ ਵੜਨ ਲੱਗਾ ਤੇ ਮੂੰਹ 'ਚ ਲਾਚੀਆਂ ਰੱਖੀਆਂ। ਮੈਂ ਕਿਹਾ ਇਹ ਕੀ? ਕਹਿੰਦਾ ਬੋ ਨਹੀਂ ਆਉਂਦੀ। ਮੈਂ ਗੱਡਾ ਕੱਢਿਆ ਤਾਂ ਦੋਵੇਂ ਮੇਰੇ ਸਰਾਣੇ ਖੜੇ। ਮੈਂ ਕੀ ਗੱਲ ਆ? ਕਹਿੰਦਾ ਯਾਰ ਸਾਡੇ ਬੱਚਿਆਂ ਦੇ ਪਿਸਤੌਲ ਡਿੱਗੇ ਵਿੱਚ। ਲੈ ਦੱਸ। ਅੱਛਾ ਜ਼ਿੰਦਗੀ 'ਚ ਪਹਿਲੀ ਵਾਰੀ ਗਟਰ 'ਚ ਉਤਰਨ ਲੱਗਾ ਵਾ ਤੇ ਗਾਣਾ ਲਵਾ ਲਿਆ ਦਬਾਂਗ ਦਬਾਂਗ ਦਬਾਂਗ। ਇਹ ਵੀ ਦੋਵੇਂ ਡਿੱਗੇ। ਮੈਂ ਦੋਵਾਂ ਦਾ ਹੱਥ ਫੜ ਕੇ ਮੈਂ ਕਿਹਾ ਆ ਜਾਓ ਯਾਰ ਤੁਸੀਂ ਬਾਹਰ ਨੂੰ। ਕਹਿੰਦਾ ਨਹੀਂ ਮੁਝੇ ਮਸਤ ਮਾਹੌਲ ਵਿੱਚ ਜੀਨੇ ਦੋ। ਪਾਨ ਵਾਲੇ ਦੁਕਾਨ ਤੇ ਜਾ ਕੇ ਕਹਿੰਦਾ ਖੁਸ਼ਬੂ ਵਾਲਾ ਪਾਨ ਲਾ ਦੇ। ਮੈਂ ਕਿਹਾ ਕਹਿੰਦਾ ਕਿਉਂ? ਕਹਿੰਦਾ ਮੈਂ ਅੱਜ ਗਟਰ ਖੋਲਣਾ। ਇਹ ਵੀ ਪਾਨ ਵਾਲੀ ਦੁਕਾਨ ਜਾ ਕੇ ਕਹਿੰਦਾ ਯਾਰ ਇੱਕ ਪਾਨ ਲਾ ਦੇ। ਕਹਿੰਦਾ ਖੁਸ਼ਬੂ ਕਹਿੰਦਾ ਮੇਰੇ ਕੱਪੜਿਆਂ ਨੂੰ ਲਾ ਦੇ। ਵਾਹ ਵਾਹ। ਜ਼ਿੰਦਗੀ 'ਚ ਪਹਿਲੀ ਵਾਰੀ ਗਟਰ ਤੇ ਉਤਰੇ, ਬੁੱਢੇ ਨੂੰ ਕੁੱਟੀ ਜਾਣਾ, ਕਹਿੰਦਾ ਮੈਨੂੰ ਤਿਆਰ ਕਰ ਦੇ, ਮੈਨੂੰ ਆਫਿਸ ਜਾਣਾ ਹੈ। ਅੱਛਾ ਲੈਪਟਾਪ ਆ ਕੇ ਗਟਰ ਖੋਲਣ। ਅੱਛਾ ਗਟਰ 'ਚ ਉਤਰਨਾ ਹੀ ਤਾਂ ਗੁੱਸਾ ਕਰ ਗਿਆ, ਕਹਿੰਦਾ ਅੰਦਰ ਵਾਈਫਾਈ ਤੇ ਲਵਾਇਆ ਨਹੀਂ। ਗਟਰ ਖੋਲਣ ਲੱਗਾ, ਯਾਰਾਂ ਦੋਸਤਾਂ ਨੂੰ ਕਹਿਣ ਹੱਥ ਤੇ ਨਹੀਂ ਬੋਲਣਾ ਬਈ। ਸਾਜੀ ਮੈਂ ਗੱਡਰ 'ਚ ਵੜਨ ਲੱਗਾ, ਦੋਵੇਂ ਮੇਰੇ ਸਰਾਣੇ ਖੜੇ। ਮੈਂ ਕਿਹਾ ਤੁਹਾਨੂੰ ਕੀ ਕੰਮ ਆ? ਕਹਿੰਦੇ ਸ਼ਨਾਖਤੀ ਕਾਰਡ ਬਣਵਾਉਣਾ। नहीं वैसे ਉਹ ਮੇਰੇ ਮੋਲਾ ਗਟਰ। नहीं आम बंदा रेडी इंज खिंचदा ना, इंज खिंचदे
ਜਿੰਨਾ ਡੌਲੇ ਬਣ ਜਾ। ਅੱਛਾ ਜ਼ਿੰਦਗੀ 'ਚ ਪਹਿਲੀ ਵਾਰੀ ਗਟਰ 'ਚ ਉਤਰਿਆ ਤੇ ਬਾਹਰ ਆਇਆ ਦੰਦਾਂ 'ਚ ਤੀਲੀ ਮਾਰਨ ਇਹਨੂੰ ਜਿੰਨ ਚਿਮੜ ਗਿਆ। ਜਿੰਨ ਆਪਣੇ ਪੀਰਾਂ ਕੋਲ ਚਲਾ ਗਿਆ, ਕਹਿੰਦਾ ਮੈਨੂੰ ਕੱਢ ਲਓ, ਉਹਦੇ ਸਾਰੇ ਦੇਣੇ ਲੈਣੇ ਮੈਨੂੰ ਨਿੱਲ ਕਰਨੇ ਪੈਣ ਡਏ, ਉਹ ਤਾਂ ਕੰਮ ਤੇ ਨਹੀਂ ਜਾਂਦਾ। ਇਹਨੂੰ ਜਿੰਨ ਚਿਮੜ ਗਿਆ, ਸੁੱਤਾ ਪਿਆ ਇੰਜ ਕਰਕੇ ਵਿੱਚੋਂ ਦੀ ਬਾਹ ਆਈ, ਇਹਨੂੰ ਬੋਡੀ ਸਪਰੇ ਲਾ ਗਈ। ਇਹਨੂੰ ਜਿੰਨ ਚਮੜਿਆ ਤੇ ਜਿੰਨ ਇੰਜ ਕਰਕੇ ਬਾਹਰ ਆਉਂਦੇ ਕਹਿੰਦਾ ਮੈਂ ਮਰਨਾ ਵਾ। ਅੱਛਾ ਇਹਨੂੰ ਜਿੰਨ ਚਿਮੜ ਗਿਆ, ਸਵੇਰੇ ਉੱਠਿਆ ਨਾ ਡੇਲੀ ਦੂਸਰੇ ਵਾਲੇ ਦਿਲ ਜਿੰਨ ਗੈਸ ਵਾਲੀ ਗੋਲੀ ਰੱਖ ਦਿੰਦਾ। ਜਿੰਨ ਚਮੜਿਆ, ਜਿੰਨ ਨੇ ਇਹਨੂੰ ਚੂਹੇ ਮਾਰ ਗੋਲੀਆਂ ਲਿਆ ਕੇ ਦਿੱਤੀਆਂ ਵੀ ਇਹ ਮਰੇ ਕਿਤੇ। ਨਹੀਂ ਏਦਾਂ ਦੇ ਬੰਦੇ ਨੂੰ ਜਿੰਨ ਮਸ਼ਵਰਾ ਦਿੰਦਾ ਯਾਰ ਲੈਕਸ ਸਾਬਣ ਲਾਇਆ ਕਰ। ਇਹ ਨਾ ਆਪਣੇ ਘਰ ਕੱਲਾ ਹੀ ਰਹਿੰਦਾ ਸੀ, ਇਹਦੇ ਘਰ ਜਿੰਨ ਆ ਗਿਆ, ਇਹ ਕੰਮ ਤੇ ਚਲੇ ਗਿਆ। ਸ਼ਾਮ ਨੂੰ ਜਿੰਨ ਕਾਲ ਕਰਕੇ ਕਹਿੰਦਾ ਆਂਦਾ ਹੋਇਆ ਆਂਡਾ ਲਈ, ਉਹ ਮੈਂ ਭੁੱਖਾ ਜਿੰਨ ਚਮੜਿਆ ਤੇ ਇਹਨੂੰ ਕਹਿਣ ਡਿਆ ਯਾਰ ਕੋ ਬਾਬਾ ਲੱਭ ਮੈਨੂੰ ਕੱਢ ਬਾਹਰ। ਇਹਦਾ ਘਰ ਸਾਰਾ ਖਾਲੀ ਸੀ, ਇਹ ਕੰਮ ਤੇ ਗਿਆ, ਉਧਰੋਂ ਵਾਪਟ ਵਾਲੇ ਬਿੱਲ ਸੁੱਟ ਕੇ ਜਿਹਨੇ ਨੇ ਵਾਪਸ ਬਾਹਰ ਸੁੱਟਤਾ, ਕਿਤੇ ਮੈਨੂੰ ਨਾ ਲਾਉਣਾ ਪਈ। ਜਿੰਨ ਇਹਨਾਂ ਦੇ ਵਿਆਹ ਸ਼ਾਦੀਆਂ ਭੁਗਤਣ ਡਿਆ। ਉਹ ਕਹਿੰਦਾ ਇਹਨਾਂ ਨੇ ਕਿਹੜਾ ਨਿਉਂਦਰਾ ਪਾਉਣਾ। ਤੋਬਾ ਯਾਰ। ਜਿੰਨ ਨਾਲ ਇਹਨੂੰ ਚਿਮੜਿਆ ਤੇ ਸਵੇਰੇ ਸਵੇਰੇ ਨੂੰ ਡਾਂਡਿਆ ਹੋ ਰਿਹਾ ਉੱਠ ਟੁੱਟ ਜੁੱਟ। ਜਿੰਨ ਇਹਨੂੰ ਖਿੱਚ ਕੇ ਲੈ ਗਿਆ ਨਾਲ ਦੇ ਮਹੱਲੇ 'ਚ ਬਰਾਤ ਆ, ਇਹ ਤੋਂ ਪੈਸੇ ਲੁੱਟ ਤੇ ਕੁਝ ਖਾ ਪੀ, ਮੈਂ ਵੀ ਭੁੱਖਾ ਬੰਦਾ ਤੂੰ ਵੀ। ਇਹਦੇ ਘਰ ਜਿੰਨ ਰਹਿੰਦਾ ਸੀਗਾ, ਕੰਮ ਤੇ ਚਲੇ ਗਿਆ। ਸ਼ਾਮ ਨੂੰ ਜਿੰਨ ਨੂੰ ਕਹਿੰਦਾ ਓਏ ਆ ਜਾ ਭਾਈ, ਮੈਨੂੰ ਡਰ ਲੱਗਣ ਡਿਆ। ਕਹਿੰਦਾ ਤੇਰੇ ਬੱਚੇ ਤੇਰੇ ਨਾਲੋਂ ਵੀ ਜ਼ਿਆਦਾ ਕਾਲੇ। ਕਹਿੰਦਾ ਨਹੀਂ ਕਾਲੇ ਤਾਂ ਸਾਡੇ ਬੱਚੇ ਵੀ ਨਹੀਂ ਹੁੰਦੇ ਜਿੰਨੇ ਤੇਰੇ ਬੱਚੇ ਆ। ਆਹੋ ਜਿੰਨ ਨੂੰ ਚਿਮੜਿਆ, ਕਹਿੰਦਾ ਯਾਰ ਕਿਸੇ ਗੂਚੀ ਵਾਲਿਆਂ ਦਾ ਕੰਮ ਕਰ, ਤੇਰੀ ਬੋ ਨਾ ਮੈਂ ਮਰ ਜਾਣਾ। ਅੱਛਾ ਇਹਨੂੰ ਜਿੰਨ ਚਿਮੜਿਆ, ਸਵੇਰੇ ਜਿੰਨ ਨੂੰ ਉਠਾ ਕਹਿੰਦਾ ਓਏ ਅੱਜ ਗੱਡੀ ਨਾਲ ਲੈ ਕੇ ਜਾਈ, ਮੈਂ ਇਹਦੇ ਜਿੰਨ ਦੀ ਆਪਣੇ ਪੀਰਾਂ ਨਾਲ ਵਿਗੜ ਗਈ। ਅੱਛਾ ਉਹ ਜਾ ਕੇ ਉਹਨਾਂ ਨੂੰ ਕਹਿੰਦਾ ਆ ਮੇਰੇ ਨਾਲ ਦੁਸ਼ਮਣੀ ਲਈ ਇਹਦੇ 'ਚ ਭੇਜ ਕੇ। ਯਾਰ ਤੋਬਾ। ਓਏ ਜਿੰਨ ਉਹਦੇ ਜਿੰਨ ਆ ਗਏ ਜੇ ਸੱਚੀ ਮੁੱਚੀ। ਇਹਨੂੰ ਜਿੰਨ ਚਿਮੜਨ ਆਇਆ, ਜਿੰਨ ਚਿਮੜਿਆ ਹੀ ਨਹੀਂ। ਕਿਉਂ? ਇਹਨੇ ਵੈਕਸੀਨ ਨਹੀਂ ਸੀ ਲਵਾਈ। ਓਏ ਆਪ ਨਾ ਹੱਸਿਆ ਕਰ, ਕਰੇਲਿਆ ਜਾਂ ਫਿਰ ਮੂੰਹ ਫਿੱਕੀਆਂ ਕਰ ਕਰ ਹੱਸੀ ਜਾਣ ਡਿਆ ਨਾ ਮਰਾਦਾ। ਅੱਛਾ ਗਿੱਲੀ ਮਿੱਟੀ ਵਰਗੇ ਨੈਣ ਨਕਸ਼ਾ ਤੇਰੇ ਫਿੱਕੀਆਂ ਕਦੋਂ ਕਰਨ ਡਿਆ ਤੂੰ? ਤੇਰਾ ਕਿਸ ਗੱਲ 'ਚ ਹਾਸਾ ਬਈ ਕਰੇਲਿਆ ਜਿਆ ਮਰੇ ਸ਼ਕਲ ਤੇਰੀ ਟਿੱਕੀਆਂ ਵੇਚਣ ਵਾਲੀ। ਤੂੰ ਵੀ ਗੱਲਾਂ ਪੜ ਲੱਗਣ ਕੀ ਗੱਲ ਦਾ ਪਤਾ ਤਾਂ ਲੱਗਣ ਦੇ ਕਿਸ ਗੱਲ ਤੇ ਹੱਸਣਾ। ਦੌਰਾ ਪੈਂਦਾ ਤੈਨੂੰ ਹਾਸੇ ਦਾ। ਮਹੱਲੇ 'ਚ ਚੋਰੀ ਹੋਵੇ, ਮਹੱਲੇ 'ਚ ਤੇਰੇ ਵਰਗਾ ਚੋਰੀ ਉਹਨਾਂ ਨੂੰ ਜੁੱਤੀਆਂ ਪੈਣ ਡਈਆਂ ਹੁੰਦੀਆਂ। ਮਹੱਲੇ 'ਚ ਚੋਰੀ ਹੋਵੇ ਸਾਰਿਆਂ ਨੂੰ ਸ਼ੱਕ ਹੁੰਦਾ ਇਮਲੀ ਨੇ ਚੁੱਕਿਆ। ਇਹ ਕਿਹੜੀ ਗੱਲ ਹੋਈ? ਸਾਰਿਆਂ ਨੂੰ ਸ਼ੱਕ ਹੁੰਦਾ ਇਮਲੀ ਨੇ ਚੁੱਕਿਆ, ਜਦ ਇਮਲੀ ਮਹੱਲੇ 'ਚ ਹੈ ਹੀ ਨਹੀਂ, ਚੁੱਕਿਆ ਕਿੱਥੋਂ? ਮੇਰੇ ਕੋਲ ਜਿੰਮੇ ਵਿੱਚ ਹੁਣ ਤੁਸੀਂ ਕਹਿਣਾ ਸੀ ਜਿੰਨ ਮੈਂ ਤੇਰੇ ਕੋਲ ਤੂੰ ਕੰਮ ਯਾਰ ਮੇਰੀ ਗੱਲ ਸੁਣ, ਮੈਂ ਤੇਰੇ ਸ਼ਾਵਰ ਮਾਰ ਦੇਣਾ। ਕਿਹੜਾ ਸ਼ਾਵਰ ਮਾਰ ਦੇਣਾ? ਪਾਣੀ ਵਾਲਾ ਤੇ ਜੁਗਤਾਂ ਚੱਜ ਦੀਆਂ ਕਰ ਯਾਰ, ਕੰਟਰੋਲ ਵਾਲ ਨਹੀਂ ਹੈਗੇ ਤੇਰੇ। ਜੁਗਤਾਂ ਤੇਰਾ ਕਿੰਨੀਆਂ ਭਰ ਕਰਨ ਡਿਆ ਵਾ ਤੂੰ। ਮੇਰੇ ਸਾਈਡ ਪਫ ਨਹੀਂ ਕੱਢ ਸਕਦਾ ਸਹੀ ਤਰ੍ਹਾਂ ਤੂੰ ਵੀ ਹਲਾ ਪਾਉਣ ਡਿਆ ਵਾ। ਸਾਡਿਆਂ ਨੂੰ ਇਦਾਂ ਕਰਕੇ ਦਿਖਾ। ਇਹ ਹਵਾ ਛਿੱਲਣ ਵਾਲੇ ਵੀ ਨਹੀਂ ਵਾਲ ਹੈਗੇ, ਏਡੇ ਮਜ਼ਬੂਤ ਵਾਲ ਆ ਤੇਰੇ। ਨਾਮ ਮਰਾਦਾ ਕੋਈ ਐਲਫੀ ਨਾਲ ਪਿਆਰ ਲੈ ਲਿਆ ਕਿਸੇ ਕੋਲੋਂ ਤੂੰ। ਨਹੀਂ ਸ਼ੈਂਪੂ ਭਾਣ ਵਾਲਾ ਲਾਉਂਦਾ ਹੀ ਹੈ। ਕਿਹੜਾ ਸ਼ੈਂਪੂ ਨਾਲ ਤੱਲੇ ਕੀ ਕੋਈ ਨਹੀਂ। ਇਹਦੇ ਤੇ ਨਾਈ ਇਹਦੇ ਕੋਲ ਜਦੋਂ ਵਾਲ ਕੱਟਦਾ ਵਾ ਰੈਂਚ ਤੇ ਪਤਾ ਨਹੀਂ ਕੀ ਕੱਸ ਲੈਂਦਾ ਇਹਨੂੰ, ਇਹਦੇ ਵਾਲ ਕੱਟਣ ਇੱਕ ਮਹੀਨੇ 'ਚ ਕੱਟਦਾ। ਇਹਦੇ ਘਰ ਜਿੰਨ ਆਇਆ, ਕੰਮ ਤੇ ਚਲਾ ਗਿਆ, ਉਹ ਕਿਸ਼ਤ ਵਾਲੇ ਜਿੰਨ ਨੂੰ ਚੱਕ ਕੇ ਲੈ ਗਏ। ਕਿਸ਼ਤਾਂ ਵਾਲਾ ਜਿੰਨ ਕਿਹੜਾ ਹੁੰਦਾ ਬੰਦਾ ਪਿੱਛੇ। ਜਿੰਨ ਦਲੀਲ ਹੋਇਆ ਜਦੋਂ ਘਰ ਆ ਗਈ। ਯਾਰ ਤੋਬਾ ਯਾਰ ਇਮਲੀ ਯਾਰ। ਯਾਰ ਤੋਬਾ ਕਿਸ ਗੱਲ ਤੋਂ? ਕਹਦੇ ਹਾਸੇ ਮੈਨੂੰ ਪਤਾ ਵੀ ਤਾਂ ਲੱਗੇ ਵੀ ਇਸ ਗੱਲ ਤੋਂ ਹਾਸਾ ਆਉਣ ਡਿਆ। ਕੋਈ ਜੁਗਤ ਤਾਂ ਤੂੰ ਕੀਤੀ ਨਹੀਂ ਚੱਜ ਦੀ ਯਾਰ ਕਸਮੇ ਇਹਨੇ ਜਿੰਨ ਚਿਮੜੇ, ਕਸਮੇ ਜਿੰਨ ਕਸਮਾਂ ਵੀ ਖਾਣ ਲੱਗ ਪਿਆ ਹੁਣ ਨਾਲ। ਜਿੰਨ ਜਾ ਕੇ ਕਸ਼ਫ ਵਾਲਿਆਂ ਕੋਲ ਉਧਾਰ ਮੰਗਣ ਡਿਆ। ਨਹੀਂ ਜਿੰਨ ਕਹਿੰਦਾ ਹੋਣਾ ਯਾਰ ਉਹਨੂੰ ਦੋ, ਮੇਰੀ ਗਰੰਟੀ ਹੈ। ਤਾਂ ਜਿਹਨਾਂ ਦੋਵਾਂ ਨੂੰ ਜਿੰਨ ਚੁੰਮੜੇ ਸਿਰਫ ਬਕਵਾਸ ਕਰਦਾ ਸੀ ਜਿੱਦਾਂ ਇਹ ਕਰਨ ਡਏ। ਏਦਾਂ ਦਾ ਬੰਦਾ ਬੱਸ ਵਾਲਿਆਂ ਨੂੰ ਕਹੇ ਨਾ ਮੈਨੂੰ ਬਾਲਾ, ਉਹ ਸਾਰੀ ਬੱਸ ਖਾਲੀ ਵੀ ਹੋ ਕਹਿੰਦਾ ਨਹੀਂ ਸਵਾਰੀਆਂ ਪੂਰੀਆਂ। ਯਾਰ ਮੈਨੂੰ ਕੋਲ ਚੱਲੇ ਆਵਾ, ਮੇਰੇ 'ਚ ਕੋਈ ਐਸੀ ਕੰਪੈਸਿਟੀ ਲੱਗਦੀ ਤੁਹਾਨੂੰ ਕਿ ਬੱਸ ਖਾਲੀ ਹੋਏ, ਇੱਕ ਬੰਦੇ ਤੋਂ ਬੱਸ ਖਾਲੀ ਹੁੰਦੀ। ਇਹਦੇ ਘਰ ਜਿੰਨ ਰਹਿੰਦਾ ਸੀ, ਇਹ ਕੰਮ ਤੇ ਚਲਾ ਗਿਆ। ਜਿੰਨ ਨੂੰ ਦੁੱਧ ਵਾਲੇ ਉਹ ਗਾਲਾਂ ਕੱਢੀ। ਉਹ ਚਾਹ ਵਾਲੀਆਂ ਡੋਲੀਆਂ ਵਾਲਾ ਭੰਗੂੜਾ ਨਹੀਂ ਹੁੰਦਾ, ਉਹ ਤੇ ਝੂਟੇ ਲੈਣੇ ਸੀ ਤੇ ਪਾਸਪੋਰਟ ਬਣਾਉਂਦਾ ਫਿਰੇ। ਇਹਨੂੰ ਕਿਸੇ ਨੇ ਕਿਹਾ ਤਾਂ ਵੀਜ਼ਾ ਲੱਗਦਾ। ਜੀ ਓਏ ਮਿੱਠਿਆ, ਜੀ ਓਏ ਮਿੱਠਿਆ, ਸਹੀ ਕੰਮ ਛੱਡਿਆ ਤੂੰ। ਵੈਰੀ ਗੁੱਡ ਯਾਰ। ਯਾਰ ਬਾਹਰ ਨਹੀਂ ਫੱਟੇ ਰੱਖ ਕੇ ਸ਼ੀਸ਼ਿਆਂ ਦੇ ਸ਼ੇਪਾਂ ਕਰ। ਤੂੰ ਫੱਟੇ ਥੱਲੇ ਹੁੰਦਾ ਵਾ ਪੁੱਤ। ਬਾਹਰ ਨਹੀਂ ਫੱਟੇ ਰੱਖ ਕੇ, ਫੱਟੇ ਇੰਜ ਕਰਕੇ, ਫੱਟੇ ਉਂਝ ਕਰਕੇ। ਤੇਰਾ ਬਣਦਾ ਉਹਨਾਂ ਫੱਟਿਆਂ ਨਾਲ ਕੰਮ। ਤੇਰਾ ਤਾਂ ਕੰਮ ਹੀ ਨਹੀਂ ਹੈਗਾ ਇਸ ਗੱਲ ਨਾਲ ਤੱਲੇ ਕੀ ਕੋਈ ਨਹੀਂ ਹੈਗਾ। ਲੱਗੇ ਉਸਤਰੇ ਵਰਗਾ ਮੂੰਹ ਇਹਦਾ, ਦੇਖ ਲੈ ਕਿੰਨੀਆਂ ਗੱਲਾਂ ਕਰਨ ਡਿਆ। ਇਹਦੇ ਕੰਨ ਦੇ ਉਹਨੂੰ ਮੋਟਰਸਾਈਕਲ ਦੇ ਇਸ਼ਾਰੇ ਚੱਲਣ ਡਏ ਆ। ਇਹਨੇ ਚਿਰਾਗ ਰਗੜਿਆ, ਇੰਨੀ ਜ਼ੋਰ ਕਿ ਚਿਰਾਗ ਰਗੜਿਆ, ਜਿੰਨ ਹੱਥ ਰੱਖ ਕਹਿੰਦਾ ਮਾਮਾ ਮੇਰੀ ਅੱਖ ਚੁੰਗਲ ਮਾਰਤੀ। ਭਾਣੇ ਨੂੰ ਕੁੱਤੇ ਨੇ ਵੱਢਣਾ ਸੀ ਤੇ ਉਹ ਸਾਬਣ ਲੈ ਕੇ ਆ, ਕਹਿੰਦਾ ਆ ਗਿੱਟੇ ਤੋਂ ਜ਼ਰਾ ਸਫਾਈ ਕਰ, ਮੈਂ ਤੈਨੂੰ ਵੱਢਣਾ। ਇਹ ਵੱਡਿਆ ਇਹਨੇ ਮੈਨੂੰ ਹੈ ਓਏ। ਇਹਨੇ ਚਿਰਾਗ ਰਗੜਿਆ, ਕੋਈ ਵੀ ਨਹੀਂ ਆਇਆ। ਫੇਰ ਜ਼ੋਰ ਕੇ ਰਗੜਿਆ ਤੇ ਜਿੰਨ ਦੀ ਅਮੀ ਕਹਿੰਦੀ ਪੁੱਤ ਸੁੱਤਾ ਵਾ, ਦੱਸ ਕੀ ਕੰਮ ਤੈਨੂੰ? ਮੈਂ ਇੰਜ ਕਰਕੇ ਚਿਰਾਗ ਅੜ ਗਿਆ, ਵਿੱਚ ਜਿੰਨ ਨਿਕਲ ਆਇਆ। ਮੈਂ ਕਿਹਾ ਮਿੱਠੇ ਤੂੰ
ਤੂੰ ਝੰਡਾ ਵੀ ਨਹੀਂ ਰਹਿੰਦਾ ਇਹਨੇ ਜਿੰਨ ਰਗੜਿਆ ਯਾਰ ਇਹਨੇ ਜਿੰਨ ਰਗੜਿਆ, ਵਿੱਚੋਂ ਚਿਰਾਗ ਨਿਕਲ ਕੇ ਕਹਿੰਦਾ ਦੁਰ ਬਿਟਾ ਮੇਰੇ ਆ ਇਹਨੇ ਚਿਰਾਗ ਰਗੜਿਆ ਤੇ ਨਹੀਂ ਜਿੰਨ ਨਹੀਂ ਇਹਨੇ ਜੇਲ ਰਗੜਿਆ, ਚਿਰਾਗ ਨਿਕਲਿਆ, ਕਹਿੰਦਾ ਭਾਈ ਚਿਰਾਗ ਰਗੜ, ਮੈਨੂੰ ਨਾ ਰਗੜ। ਇਹਨੇ ਚਿਰਾਗ ਰਗੜਿਆ ਤੇ ਵਿੱਚੋਂ ਛੋਟੇ ਜਿਹੇ ਬੱਚੇ ਦੀ ਆਵਾਜ਼ ਆਈ, ਕਹਿੰਦੇ ਪਾਪਾ ਘਰ ਨਹੀਂ ਹੈ। ਇਹਨੇ ਚਿਰਾਗ ਰਗੜਿਆ ਤੇ ਜਿੰਨ ਨੇ ਤੌਲੀਆ ਬੰਨਿਆ। ਜਿੰਨ ਕਹਿੰਦਾ ਯਾਰ ਮੈਂ ਨਹਾਉਣ ਡਿਆ ਸੀ, ਉਦਾਂ ਹੀ ਸੱਦ ਲੈ ਕਹਿੰਦਾ ਯਾਰ ਕੋਈ ਟਾਈਮ ਹੁੰਦਾ ਯਾਰ। ਹਾਂ, ਇਹਨੇ ਚਿਰਾਗ ਰਗੜਿਆ ਤੇ ਜਿੰਨ ਲਹੂ ਲੁਹਾਨ, ਕਹਿੰਦਾ ਤੂੰ ਉਤਲੀ ਸਾਈਡ ਤੋਂ ਰਗੜਦਾ ਯਾਰ। ਇਹਨੇ ਚਿਰਾਗ ਰਗੜਿਆ, ਜਿੰਨ ਨਹੀਂ ਆਇਆ ਕਦੋਂ ਚਿੱਟ ਆਈ, ਉੱਤੇ ਲਿਖਿਆ ਸੀ ਮੇਰੀ 9 ਤੋਂ 5 ਡਿਊਟੀ ਆ, ਤੂੰ 6 ਵਜੇ ਰਗੜਨ ਡਿਆ ਵੀਰੇ। ਨਹੀਂ ਇਹਨੇ ਚਿਰਾਗ ਹਜੇ ਰਗੜਨ ਲੱਗਿਆ ਤੇ ਜਿੰਨ ਕਹਿੰਦਾ ਹੈਲੋ ਪਹਿਲੇ ਗਲਵਜ਼ ਪਾ ਲਾ। ਇੰਨੇ ਚਿਰਾਗ ਰਗੜ ਕੇ ਵਿੱਚ ਜਿੰਨ ਨਿਕਲ ਆਇਆ, ਕਹਿੰਦਾ ਹੁਕਮ ਮੇਰੇ ਆਕਾ, ਕਹਿੰਦਾ ਮੈਨੂੰ ਅੱਛੀ ਜੀ ਗੱਡੀ ਲੈ ਦੇ। ਉਹਨੇ ਚਪੇੜ ਮਾਰੀ ਉਹਦੇ ਮੂੰਹ ਤੇ, ਕਹਿੰਦਾ ਮੈਂ ਤਾਂ ਆਪ ਚਿਰਾਗ ਚ ਰਹਿਣਾ, ਤੈਨੂੰ ਕਿੱਥੋਂ ਗੱਡੀ ਲੈ ਦਾਂ। ਇਹਨੇ ਚਿਰਾਗ ਰਗੜਿਆ, ਜਿੰਨ ਹਾਜ਼ਰ ਹੋਇਆ, ਜਿੱਦਾਂ ਦੀ ਹੁਣ ਤੂੰ ਕੀਤੀ। ਇਹਨੇ ਚਿਰਾਗ ਰਗੜਿਆ, ਜਿੰਨ ਹਾਜ਼ਰ ਹੋਇਆ। ਜਿੰਨ ਕਹਿੰਦਾ ਕਿਆ ਹੁਕਮ ਹੈ ਮੇਰੇ? ਕਹਿੰਦਾ ਯਾਰ ਉਹਨੂੰ 12 ਬੱਕਰੇ ਲੈ ਕੇ ਦੇ। ਜਿੰਨ ਕਹਿੰਦਾ ਯਾਰ ਚਵਲਾ ਮੈਂ ਤੇ ਆ ਬੈਠ ਚ ਸਾਫਾ ਮੈਨੂੰ ਧੋ ਦੇ, ਉਹ ਵੀ ਕਰ ਦੇ। ਇੰਨੇ ਚਿਰਾਗ ਰਗੜ ਵਿੱਚ ਜਿੰਨ ਨਿਕਲ ਆਇਆ, ਕਹਿੰਦਾ ਹੁਕਮ ਮੇਰੇ ਆਕਾ, ਕਹਿੰਦਾ ਮੇਰੇ ਅੱਬੇ ਦੀ ਪੈਨਸ਼ਨ ਲੈ ਕੇ ਆ। ਯਾਰ ਨਾਜ਼ਰੀਨ, ਅਸੀਂ ਇਹ ਆਪਸ ਦੇ ਵਿੱਚ ਬੈਠ ਕੇ ਸਿਰਫ ਗੁਫ਼ਤਗੂ ਕਰਦੇ ਰਹਿੰਦੇ ਇਹਨੇ ਚਿਰਾਗ ਰਗੜਦਾ ਰਿਹਾ, ਜਿੰਨ ਨਿਕਲਿਆ ਨਹੀਂ, ਬਾਅਦ ਚ ਛੋਟਾ ਜਿਹਾ ਬੂਟਾ ਲਾਇਆ। ਸਾਡੇ ਉਸਤਾਦ ਮੁਹਤਰਮ ਸਜਾਦ ਜਾਨੀ ਸਾਹਿਬ ਨੇ ਵੀ ਚਿਰਾਗ ਰਗੜਿਆ, ਵਿੱਚੋਂ ਆਹ ਮੁਸੀਬਤਾਂ ਨਿਕਲੀਆਂ। ਸਿਆਪੇ ਨਿਕਲੇ। ਇਹ ਪਤਾ ਨਹੀਂ ਕੀ ਕਰਦੇ ਰਹਿੰਦੇ ਨੇ ਸਾਰੀ ਦਿਹਾੜੀ। ਅੱਲਾਹ ਪਾਕ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਤੁਸੀਂ ਵੀ ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਸਾਡੇ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ, ਨਾਲੇ ਬੈਲ ਆਈਕਨ ਦਾ ਬਟਨ। ਆਡੀਅנס ਨੂੰ ਦੱਸੋ ਕਿ ਸਾਡਾ ਇਹ ਕੋਈ ਤਿਆਰੀ ਸ਼ਿਆਰੀ ਨਹੀਂ ਹੁੰਦੀ, ਸਕ੍ਰਿਪਟ ਨਹੀਂ ਹੁੰਦਾ, ਜਸਟ ਬਹਿ ਕੇ ਤੁਹਾਨੂੰ ਹਸਾਉਣ ਵਾਸਤੇ ਕਰੀਦਾ ਵਾ। ਜਸਟ ਇੱਕ ਹੋਰ ਗੱਲ, ਯਾਨੀ ਕਿ ਸਾਡਾ ਕੋਈ ਸਕ੍ਰਿਪਟਡ ਕੰਮ ਨਹੀਂ ਹੁੰਦਾ। ਅਸੀਂ ਕੈਜੂਅਲ ਬੈਠੇ ਹੁੰਦੇ ਆ ਤੇ ਅੱਲਾਹ ਪਾਕ ਸਾਡੇ ਉਸਤਾਦਾਂ ਦੀ ਵੀ ਇੱਜ਼ਤ ਰੱਖਦਾ, ਸਾਨੂੰ ਵੀ, ਯਾਨੀ ਕਿ ਇਹ ਬੈਠੇ ਹੁੰਦੇ ਆ, ਪਤਾ ਨਹੀਂ ਕਿੱਧਰੋਂ ਸ਼ੁਰੂ ਹੋ ਜਾਣਾ ਤੇ ਕੀ ਸ਼ੁਰੂ ਹੋ ਜਾਣਾ ਤੇ ਕਰ ਦੇਣਾ ਸ਼ੋ। ਕੋਈ ਸਾਡਾ ਸਕ੍ਰਿਪਟਡ ਸ਼ੋ ਹੀ ਨਹੀਂ ਹੈਗਾ। ਨਾਲੇ ਨਾਜ਼ਰੀਨ ਨੂੰ ਵੀ ਦੱਸੋ ਕਿ ਅਸੀਂ ਕੋਈ ਕਿਸੇ ਨੂੰ ਨਾ ਹਿੱਟ ਨਹੀਂ ਕਰਦੇ ਜਾਂ ਮਿਸਲ ਕਿਸੇ ਨੂੰ ਡੀਗ੍ਰੇਡ ਕਰਦੇ ਹੋਈਏ। ਕੁਝ ਕੋਸ਼ਿਸ਼ ਹੁੰਦੀ ਕਿ ਯਾਰ ਸਾਰਿਆਂ ਨਾਲ ਨਾ ਮੁਤਫਿਕਾ ਫੈਸਲਾ ਜਿਹੜਾ ਉਹ ਹੋ ਗਿਆ ਵੀ, ਯਾਨੀ ਕਿ ਕਦੀ ਕਰਨੀ ਕਦੀ ਫ੍ਰੀ ਨੂੰ ਮਸਲਨ ਇਹ ਵਾ ਮੁਹਤਰਮ ਨਾਜ਼ਰੀਨ, ਗੱਲ ਇਹ ਕਿ ਜਿਹੜੇ ਅਸੀਂ ਇੱਕ ਦੂਸਰੇ ਨਾਲ ਪਿਆਰ ਕਰਨੇ ਜਾਂ ਖਿਜਨੇ ਖਜਾਨੇ ਆ, ਇਹ ਸਾਰਾ ਸਾਡੇ ਸ਼ੋਅ ਦਾ ਇੱਕ ਫਾਰਮੈਟ ਹੈ। ਫੈਸਲ ਭਾਈ ਤੱਕ ਵੀ ਅਸੀਂ ਜਿਹੜਾ ਇਹਨਾਂ ਨਾਲ ਮਜ਼ਾਕ ਜੋ ਵੀ ਕਰਨੇ ਆ, ਸਿਰਫ ਔਰ ਸਿਰਫ ਤੁਹਾਨੂੰ ਐਂਟਰਟੇਨ ਕਰਨ ਲਈ ਕਰਨੇ, ਨਾ ਕਿ ਸਾਡਾ ਕੋਈ ਦਿਲ ਆਜ਼ਾਰੀ ਦਾ ਮਕਸਦ। ਔਰ ਫੈਸਲ ਭਾਈ ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਅਸੀਂ ਤੁਹਾਡੇ ਨਾਲ ਕੋਈ ਬਦਤਮੀਜ਼ੀ ਕਰਨੇ। ਤੁਸੀਂ ਉੱਠ ਖੜੋ, ਸਾਰਾ ਕੁਝ ਦੱਸਤਾ ਇਹਨਾਂ ਨੇ। ਇੰਨਾ ਨਹੀਂ ਕਰਦੇ ਮੇਰੇ ਨਾਲ, ਬਸ ਮੁਹੱਬਤ ਕਰਦੇ। ਅੱਲਾਹ ਪਾਕ ਇਹਨਾਂ ਨੂੰ ਖੁਸ਼ ਰੱਖੇ। ਮੈਂ ਹਮੇਸ਼ਾ ਇਹਨਾਂ ਨੂੰ ਦੁਆਵਾਂ ਦਿੰਦਾ ਵਾਂ ਤੇ ਮੇਰੀਆਂ ਦੁਆਵਾਂ ਇਹਨਾਂ ਦੇ ਨਾਲ ਨੇ। ਅੱਲਾਹ ਪਾਕ ਇਹਨਾਂ ਸਾਰਿਆਂ ਤੇ ਸਭ ਤੇ ਆਪਣੀਆਂ ਰਹਿਮਤਾਂ ਔਰ ਕਰਮ ਨਾਜ਼ਲ ਫਰਮਾਏ। ਤੇ ਸਾਡੇ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ। ਤੁਸੀਂ ਦੇਖਦੇ ਰਹੋ ਸਜਾਦ ਜਾਨੀ ਆਫੀਸ਼ੀਅਲ ਚੈਨਲ ਨੂੰ ਤੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅੱਲਾਹ ਹਾਫਿਜ਼।